आदाब ते सत श्री अकाल। तुसीं जुड़े होए हो पंजाबी रेडियो यूएसए दे नाल। पंजाबी रेडियो यूएसए दे नैशनल ਅਤੇ इंटरनेशनल रेडियो नेटवर्क ਦੇ ਨਾਲ-ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਵੇਂ ਫੇਸਬੁੱਕ, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲਟਨ ਜਿਹੜਾ ਕਿ ਅੱਜ ਅਮਰੀਕਾ ਦੇ ਵਿੱਚ 29 ਅਪ੍ਰੈਲ 2026 ਦਾ ਬੁਲਟਨ ਹੈ ਔਰ ਪਾਕਿਸਤਾਨ 'ਚ ਅਪ੍ਰੈਲ ਮਹੀਨੇ ਦਾ ਆਖਰੀ ਦਿਨ ਯਾਨੀ 30 ਅਪ੍ਰੈਲ 2026 ਦੇ ਦਿਨ ਦਾ ਹੈ। ਇਹਦੇ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਅਸੀਂ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੇਸ਼ ਹੁੰਨੇ ਆ। ਸੋ ਅੱਜ ਦੀ ਇਸ ਹਾਜ਼ਰੀ ਨੂੰ ਕਬੂਲ ਕਰਨਾ। ਅੱਜ ਵੀ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਲੈ ਕੇ ਹਾਜ਼ਰ ਹਾਂ ਤੇ ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾਅ ਵਾਸਤੇ ਫਾਇਦਾਮੰਦ ਹੋ ਸਕਦੀਆਂ ਜੇ ਤੁਸੀਂ ਇਹਨਾਂ ਨੂੰ ਸਪਾਂਸਰ ਕਰੋ ਜਾਂ ਕਮਰਸ਼ੀਅਲਾਈਜ਼ ਕਰੋ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਬਾਤ ਨੇ ਖਬਰਾਂ ਲੈ ਜੀ। ਜੁਮੇ ਨੂੰ ਪਾਕਿਸਤਾਨ ਚ ਤੇਲ ਨੂੰ ਫੇਰ ਅੱਗ ਲੱਗਣ ਲੱਗੀ। ਮਤਲਬ ਸਾਹਿਬ ਮੇਰਾ ਮਤਲਬ ਹੈ ਵੀ ਕੀਮਤਾਂ ਫੇਰ ਵਧਣ ਲੱਗੀਆਂ ਜੀ। ਤੇ ਕੀ ਜਾਣਕਾਰੀ ਹੈ ਇਸ ਬਾਰੇ ਤੁਹਾਡੇ ਕੋਲ? ਜੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਜਿਹਦੇ 'ਚ ਉਹਨਾਂ ਨੇ ਇਸ਼ਾਰਾ ਦਿੱਤਾ ਹੈ ਔਰ ਉਹਨਾਂ ਨੇ ਆਖਿਆ ਹੈ ਕਿ ਜੀ ਦੁਨੀਆ ਭਰ ਦੇ ਵਿੱਚ ਤੇਲ ਦਾ ਮੁੱਲ ਆ ਜਿਹੜਾ ਉਹ ਅਸਮਾਨੀ ਲੱਗਾ ਪਿਆ। ਬੜੀ ਮੁਸ਼ਕਿਲ ਹੈ ਜਿਹੜੀ ਅਸੀਂ ਕੱਟ ਰਹੇ ਹਾਂ ਇਸ ਵੇਲੇ। ਈਰਾਨ ਅਮਰੀਕਾ ਜੰਗ ਬੰਦੀ ਜਿਹੜੀ ਆਰਜ਼ੀ ਹੈ ਉਹਦੇ ਕਾਰਨ ਤੇਲ ਦਾ ਮੁੱਲ ਥੱਲੇ ਆਉਣ ਨਹੀਂ ਰਿਹਾ। ਆਪ ਨਾ ਹਰਮਜ਼ ਦੇ ਨਾਕੇ ਨੇ ਜਿਹੜੇ ਇਧਰੋਂ ਅਮਰੀਕਾ ਉਧਰੋਂ ਈਰਾਨ ਇਹ ਹੁਣ ਕਹਿ ਲਵੋ ਕਿ ਰੱਸਾਕਸ਼ੀ ਚੱਲਣ ਰਹੀ ਹੈ। ਉਹਦੇ ਵਿੱਚ ਇਹ ਮਾਮਲੇ ਇਦਾਂ ਹੀ ਰਹਿਣੇ ਐਨ ਉਸ ਮੌਕੇ ਦੇ ਉੱਤੇ UAE ਹੈ ਜਿਹੜਾ ਉਹ OPEC ਜਿਹੜੀ ਹੈ ਤੇਲ ਦੇ ਮੁਲਕਾਂ ਦੀ ਤਨਜ਼ੀਮ ਉਹਦੇ ਚ ਪਰਾਂ ਹੋ ਗਿਆ ਕਿ ਮੈਂ ਆਪਣੀ ਮਰਜ਼ੀ ਨਾਲ ਕੱਢਾਂਗਾ, ਮਰਜ਼ੀ ਨਾਲ ਵੇਚਾਂਗਾ, ਮਰਜ਼ੀ ਦਾ ਮੁੱਲ ਜਿਹੜਾ ਧਰਾਂਗਾ। ਇਹਦੇ ਨਾਲ ਮੁਸ਼ਕਿਲਾਂ ਨੇ ਜਿਹੜੀਆਂ ਉਹ ਹੋਰ ਬਣਨ ਡਈਆਂ ਨੇ ਔਰ ਪੂਰੀ ਦੁਨੀਆ ਦੇ ਵਿੱਚ ਤੇਲ ਦਾ ਮੁੱਲ ਜਿਹੜਾ ਉਹ ਚੜਿਆ ਪਿਆ ਹੈ ਤੇ ਅਮਰੀਕਾ ਤੋਂ ਲੈ ਕੇ ਦੁਨੀਆ ਦੀ ਪਹਿਲੀ ਨੁੱਕਰ ਤੋਂ ਆਖਰੀ ਨੁੱਕਰ ਤੱਕ। ਉਹਦੇ ਚ ਉਹਨਾਂ ਆਖਿਆ ਕਿ ਜੁਮੇ ਵਾਲੇ ਦਿਨ ਹੋਣਾ ਸੀ ਯਾਨੀ ਫਰਾਈਡੇ ਨੂੰ ਪਾਕਿਸਤਾਨ ਚ ਤੇਲ ਦੇ ਮੁੱਲ ਦਾ ਇੱਕ ਵਾਰ ਫਿਰ ਜਾਇਜ਼ਾ ਲੈਣ ਜਾ ਰਹੇ ਹਾਂ ਤੇ ਜਿਹੜਾ ਉਹਨਾਂ ਨੇ ਇਹ ਸਾਰੇ ਮਾਮਲੇ ਦੱਸੇ ਨੇ ਉਹਦੇ ਸਾਫ਼ ਪਤਾ ਲੱਗ ਰਿਹਾ ਹੈ ਕਿ ਤੇਲ ਦਾ ਮੁੱਲ ਮਾੜਾ ਧਾੜਾ ਨਹੀਂ ਐਰਕੀ ਵਾਵਾ ਚੋਖਾ ਜਿਹੜਾ ਉਹ ਵੱਧ ਸਕਦਾ ਹੈ ਔਰ ਮਾਮਲੇ ਵਾਵਾ ਜ਼ਰਾ ਆਪੇ ਤੋਂ ਬਾਹਰ ਹੋਣ ਦਾ ਵੀ ਖਤਰਾ ਹੈ ਜਿਹੜਾ ਉਹ ਮੌਜੂਦ ਹੈ ਔਰ ਮੁਸ਼ਕਿਲਾਂ ਨੇ ਜਿਹੜੀਆਂ ਉਹ ਵੱਧ ਸਕਦੀਆਂ ਕਿਉਂਕਿ ਤੇਲ ਦੇ ਵਧਣ ਦੇ ਨਾਲ ਮਹਿੰਗਾਈ ਹੈ ਇਸ ਵੇਲੇ ਕਹਿੰਦੇ ਨੇ ਕਿ ਪਾਕਿਸਤਾਨ 'ਚ ਬੇਕਾਬੂ ਹੋਈ ਪਈ ਹੈ ਔਰ ਪ੍ਰਾਈਮ ਮਿਨਿਸਟਰ ਦੇ ਇਸ ਬਿਆਨ ਤੋਂ ਬਾਅਦ ਤੇਲ ਮਾਫੀਆ ਵੀ ਜ਼ਾਹਰ ਹੈ ਆਪਣੇ ਆਪਣੇ ਥਾਂ ਤੇ ਹੈ ਭਾਵੇਂ ਲੋਕੇ ਆ ਆਖਿਆ ਤਾਂ ਜਾ ਰਿਹਾ ਕਿ ਜੀ ਡੈਕਰਾਮ ਹੈ ਜਿਹੜਾ ਇਹਨੂੰ ਅਸੀਂ ਬੜਾ ਸਿੱਧਾ ਰੱਖਿਆ ਬਹੁਤ ਚੈੱਕ ਐਂਡ ਬੈਲੈਂਸ ਹੈ ਜਿਹੜਾ ਸਭ ਕੁਝ ਪਰ ਇਹ ਸਰਕਾਰੀ ਦਾਅਵੇ ਨੇ। ਹਕੀਕਤ ਕੀ ਹੈ ਉਹ ਇਸ ਤੋਂ ਅੱਡ ਆ। ਵੇਖੋ ਹੁਣ ਜੁਮੇ ਵਾਲੇ ਦਿਨ ਜਿਹੜਾ ਕਿਹੜਾ ਪੈਟਰੋਲ ਬੰਬ ਜਾਂ ਤੇਲ ਬੰਬ ਜਿਹੜਾ ਉਹ ਡਿੱਗਦਾ ਲੋਕਾਂ ਤੇ। ਜੀ ਮਲਕ ਰਿਆਜ਼ ਤੇ ਉਹਦੇ ਮੁੰਡੇ ਦੇ ਰੈੱਡ ਵਾਰੰਟ ਨਿਕਲ ਆਏ ਨੇ। ਨੈਬ ਦਾ ਮਹਿਕਮਾ ਕਹਿ ਰਿਹਾ ਹੈ ਕਿ ਪਾਕਿਸਤਾਨ ਚ ਲਿਆ ਕੇ ਕਟਹਿਰੇ 'ਚ ਖੜਾ ਕਰਾਂਗੇ। ਜੀ ਬਿਲਕੁਲ ਨੈਬ ਦਾ ਮਹਿਕਮਾ ਇਹ ਕਹਿ ਰਿਹਾ ਹੈ ਔਰ ਵੇਖੋ ਕਿ ਨੈਬ ਦਾ ਮਹਿਕਮਾ ਹੁਣ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ। ਗੱਲ ਇਹ ਹੈ ਕਿ ਰੈੱਡ ਵਾਰੰਟ ਕੱਢਣ ਦਾ ਮਤਲਬ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਕਾਨੂੰਨ ਨੂੰ ਲਾਗੂ ਕਰਨ ਵਾਲੇ ਕਾਨੂੰਨ ਤੇ ਅਮਲ ਕਰਨ ਵਾਲੇ ਜਿੰਨੇ ਸਰਕਾਰੀ ਮਹਿਕਮੇ ਨੇ ਦੁਨੀਆ ਭਰ ਦੇ ਹਰ ਮੁਲਕ ਦੇ ਇਹ ਰੈੱਡ ਵਾਰੰਟ ਦਾ ਮਤਲਬ ਹੁੰਦਾ ਹੈ ਕਿ ਉਹਨਾਂ ਨੂੰ ਇਹ ਦੱਸਣਾ ਕਿ ਸਾਡੇ ਮੁਲਕ ਦਾ ਇਹ ਬੰਦਾ ਆ ਇਹਦੇ ਉੱਤੇ ਇਹ ਮੁਕਦਮੇ ਨੇ ਇਹ ਇਸ ਮੁਲਕ ਤੋਂ ਫਰਾਰ ਆ ਫਲਾਂ ਥਾਂ ਆ ਇਹਨੂੰ ਸਾਡੀ ਹਵਾਲਗੀ ਹੈ ਜਿਹੜੀ ਉਹਦੇ ਵਾਸਤੇ ਤੁਸੀਂ ਕਰੋ ਬੰਦੋਬਸਤ। ਮਲਕ ਰਿਆਜ਼ ਹੋਣਾ ਵਾਲੇ ਆਉਣ ਤੋਂ ਪਹਿਲਾਂ ਮੈਂ ਇਹ ਦੱਸਦਾ ਕਿ ਫਿਰ ਉਹ ਮੁਲਕ ਉਸ ਬੰਦੇ ਨੂੰ ਵੀ ਪੁੱਛਦਾ ਉਹਦੀ ਗੱਲ ਸੁਣਦਾ ਕਿ ਹਾਂ ਇਸ ਵਾਸਤੇ ਕਿ ਇਹ ਮੁਕਦਮਾ ਸਿਆਸੀ ਤੇ ਨਹੀਂ ਹੈ ਕਿਸੇ ਅਸੀਂ ਉਹ ਬੰਦਾ ਹਵਾਲਾ ਕਰੀਏ ਉਹ ਵਿਚਾਰਾ ਪਹਿਲਾਂ ਜਾਨ ਬਚਾ ਕੇ ਬੈਠਾ ਆ ਉਹਦੇ ਨਾਲ ਕੋਈ ਧੱਕਾ ਤੇ ਨਾ ਹੋਵੇ। ਉਹ ਆਪਣੇ ਮੁਲਕ ਦੀਆਂ ਅਦਾਲਤਾਂ 'ਚ ਪੇਸ਼ ਕਰਦਾ ਹੈ ਉੱਥੋਂ ਦੇ ਮੁਲਕ ਦੀਆਂ ਅਦਾਲਤਾਂ ਆਪਣੇ ਕਾਨੂੰਨ ਦੇ ਮੁਤਾਬਕ ਉਸ ਬੰਦੇ ਦੀ ਗੱਲ ਸੁਣਦੀਆਂ ਔਰ ਫਿਰ ਕਹਿੰਦੇ ਨੇ ਕਿ ਮੁਲਕੀ ਕਾਨੂੰਨ ਇਹਦੇ ਬਾਰੇ ਕੀ ਕਹਿੰਦਾ ਆ ਫਿਰ ਫੈਸਲਾ ਹੁੰਦਾ ਹੈ। ਇਹ ਨਹੀਂ ਕਿ ਇਧਰੋਂ ਰੈੱਡ ਵਾਰੰਟ ਨਿਕਲੇ ਤੇ ਉਧਰੋਂ ਮਲਕ ਰਿਆਜ਼ ਨੂੰ ਤੇ ਉਹਦੇ ਮੁੰਡੇ ਨੂੰ ਕਾਲਰ ਤੋਂ ਫੜਿਆ ਤੇ ਪਾਕਿਸਤਾਨੀ ਸਰਕਾਰ ਦੇ ਸਪੁਰਦ ਕਰ ਦਿੱਤਾ ਜਾਏਗਾ। ਇਹ ਕੰਮ ਮੇਰੇ ਕਾਗਜ਼ਾਂ 'ਚ ਇਸ ਕਰਕੇ ਵੀ ਆਸਾਨ ਨਹੀਂ ਹੈ। ਮਲਕ ਰਿਆਜ਼ ਦੇ ਉੱਤੇ ਕਰਪਸ਼ਨ ਦੇ ਇਲਜ਼ਾਮ ਨੇ 90 ਅਰਬ ਰੁਪਈਆ ਇਹ ਵੀ ਆਖਿਆ ਜਾਂਦਾ ਕਿ 900 ਅਰਬ ਰੁਪਈਏ ਦੇ ਪ੍ਰਾਪਰਟੀ ਫਰਾਡ ਦੇ ਟੈਕਸ ਨੇ ਜਿਹੜੇ ਇਹ ਮਲਕ ਰਿਆਜ਼ ਦੇ ਖਾਤੇ ਚੜੇ ਪਏ ਨੇ। ਠੀਕ ਹੈ ਉਹਦੇ ਵਾਸਤੇ ਉਹਨੂੰ ਗ੍ਰਿਫਤਾਰ ਕਰਕੇ ਪਾਕਿਸਤਾਨੀ ਅਦਾਲਤਾਂ ਦੇ ਕਟਹਿਰੇ 'ਚ ਇਨਸਾਫ ਦੇ ਕਟਹਿਰੇ 'ਚ ਲਿਆਵਾਂਗੇ। ਇਹ ਬਿਆਨ ਗੱਲ ਇਹ ਹੈ ਕਿ ਅਸਲ ਮਾਮਲਾ ਕੀ ਹੈ ਸਰਕਾਰ ਦਾ ਮਲਕ ਰਿਆਜ਼ ਦੇ ਖਿਲਾਫ। ਮਲਕ ਰਿਆਜ਼ ਨੇ ਇਮਰਾਨ ਖਾਨ ਦੌਰ ਦੇ ਵਿੱਚ ਇਮਰਾਨ ਖਾਨ ਦੇ ਨਾਲ ਇੱਕ ਡੀਲ ਕਰ ਲਈ। ਇਮਰਾਨ ਖਾਨ ਨੇ ਕਿਹਾ ਵੀ ਇੰਨੀ ਲੁੱਟਮਾਰ ਇਹ ਸਭ ਕੁਝ ਆਇਆ ਹਾਂ ਫਿਰ ਕਿੱਦਾਂ ਉਹਨੇ ਇੱਕ ਲੈਣ ਦੇਣ ਕਰ ਲੈਣੇ। ਠੀਕ ਹੈ ਯਾਦ ਰਵੇ ਕਿ ਮਲਕ ਰਿਆਜ਼ ਉਹ ਬੰਦਾ ਹੈ ਜਿਹਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਕਦੀ ਪਾਕਿਸਤਾਨ 'ਚ ਜਿਹੜਾ ਪ੍ਰਾਈਮ ਮਿਨਿਸਟਰ ਬਣਨਾ ਉਹ ਇਹਦੇ ਬੋਝੇ 'ਚੋਂ ਨਿਕਲਣਾ। ਇਹਦੇ ਫੌਜ ਦੇ ਨਾਲ ਜਰਨਲਾਂ ਦੇ ਨਾਲ ਵੀ ਰਾਬਤੇ ਸਨ ਇਹਨਾਂ ਦੇ ਪਾਕਿਸਤਾਨ ਪੀਪਲਸ ਪਾਰਟੀ ਜ਼ਰਦਾਰੀ ਹੋਣਾ ਦੇ ਨਾਲ ਵੀ ਸਨ ਨਵਾਜ਼ ਸ਼ਰੀਫ ਹੋਣਾ ਦੇ ਨਾਲ ਵੀ ਸਨ ਇਮਰਾਨ ਖਾਨ ਦੇ ਨਾਲ ਕਿਹੜਾ ਹੈ ਜਿਹੜਾ ਇਸ ਹਮਾਮ 'ਚ ਨੰਗਾ ਨਹੀਂ ਆਪਣੇ ਆਪਣੇ ਤਰ੍ਹਾਂ। ਸੋ ਮਲਕ ਰਿਆਜ਼ ਨੇ ਸਾਰਿਆਂ ਨੂੰ ਇੱਕ ਪ੍ਰਾਪਰਟੀ ਤਾਇਕੌਨ ਹੀ ਨਹੀਂ ਇਹਨਾਂ ਸਾਰਿਆਂ ਦੇ ਨਾਲ ਤਾਲੁਕ ਵਾਸਤੇ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਇਹ ਬੰਦਾ ਗੜ ਰਿਹਾ। ਪਾਕਿਸਤਾਨੀ TV ਚੈਨਲ ਅਖਬਾਰ ਰੇਡੀਓ TV ਨੇ ਜਿਹੜੇ
ਜ਼ਰੂਰਤ ਨਹੀਂ ਸੀਗੀ ਕਿ ਉਹ ਮਲਕ ਰਿਆਜ਼ ਦੇ ਖਿਲਾਫ ਖਬਰ ਦੇ ਸਕਣ, ਨਸ਼ਰ ਕਰ ਸਕਣ, ਚਲਾ ਸਕਣ, ਸਕੈਂਡਲਸ ਆਏ ਸਾਹਮਣੇ, ਕਿਉਂਕਿ ਹਰ ਟੀਵੀ ਚੈਨਲ ਦੇ ਕੋਲ ਇੱਕ ਭਾਰੀ ਆਮਦਨ ਇਹਨਾਂ ਦੀ ਪ੍ਰਾਪਰਟੀ ਦੀ, ਇਹਨਾਂ ਦੀਆਂ ਹਾਊਸਿੰਗ ਸੁਸਾਇਟੀਆਂ ਦੇ ਇਸ਼ਤਿਹਾਰਾਂ ਦੀ ਆਉਂਦੀ ਸੀਗੀ। ਬਿਲਕੁਲ। ਉਸ ਤੋਂ ਬਾਅਦ ਫਿਰ ਸਰਕਾਰ ਨੇ ਕਿਹਾ ਕਿ ਹਾਂ, ਇਮਰਾਨ ਖਾਨ ਨੇ ਆਖਿਆ ਕਿ ਹਾਂ ਬਈ, ਇਹਨੇ ਆਖਿਆ ਠੀਕ ਹੈ 139 ਅਰਬ ਪਾਉਂਡ ਦਾ ਜਿਹੜਾ ਕੇਸ ਹੈ ਉਹ ਮਲਕ ਰਿਆਜ਼ ਕੋਲੋਂ ਹੀ ਵਸੂਲੇ। ਇਮਰਾਨ ਖਾਨ ਨੇ ਵਸੂਲੇ, ਉਹਨੇ ਜੇਬ 'ਚ ਨਹੀਂ ਪਾਏ, ਉਹਨੇ ਸੁਪਰੀਮ ਕੋਰਟ ਦੇ ਅਕਾਊਂਟ 'ਚ ਰਖਾਤੇ ਕਿ ਕੌਮੀ ਖਜ਼ਾਨੇ ਤੇ ਵੀ ਉਹਨੂੰ ਸ਼ੱਕ ਸੀਗਾ ਕਿ ਪੈਸਾ ਮੁਲਕ ਦਾ ਜਿਹੜਾ ਇਹ ਵਾਪਸ ਆਇਆ ਹੈ, ਇਹ ਹੀ ਰਵੇ। ਬਾਅਦ 'ਚ ਚੀਫ ਜਸਟਿਸ ਫਾਇਜ਼ ਈਸਾ ਹੁਣਾਂ ਨੇ ਆਖਿਆ ਕਿ ਇਹਦਾ ਸੁਪਰੀਮ ਕੋਰਟ ਦੇ ਖਾਤੇ 'ਚ ਕੀ ਕੰਮ, ਰੱਖੋ ਹੀ ਨਾ ਪੈਸਿਆਂ ਨੂੰ ਉੱਧਰ। ਜ਼ਾਹਿਰ ਹੈ ਕਿ ਉਹ ਹੁਣ ਦੇ ਹੁਕਮਰਾਨਾਂ ਦੇ ਨੇੜੇ ਜਾਂ ਹਮਦਰਦ ਸਨ, ਉਹਨਾਂ ਨੇ ਇਹ ਕੰਮ ਕੀਤਾ। ਨਾਲ ਇਮਰਾਨ ਖਾਨ ਨੇ ਇਹ ਕੰਮ ਕੀਤਾ ਕਿ ਹਾਂ ਬਈ, ਇਹ ਕੋਈ ਚੰਗਾ ਕੰਮ ਵੀ ਕਰ ਲਾ, ਭਲੇ ਵਾਲਾ ਵੀ ਕਰ ਲਾ, ਅਲ ਕਾਦਰ ਟਰਸਟ ਯੂਨੀਵਰਸਿਟੀ ਹੈ ਜਿਹੜੀ, ਉਹਦੇ ਲਈ ਜ਼ਮੀਨ ਦੇ ਦੇ। ਮਲਕ ਰਿਆਜ਼ ਨੇ ਕਿਹਾ ਬਿਲਕੁਲ ਠੀਕ ਹੈ, ਮਲਕ ਰਿਆਜ਼ ਨੇ ਉਹ ਵੀ ਦੇ ਦਿੱਤੀ। ਇਹਦੇ 'ਚ ਦੱਸੋ ਕਿ ਇਮਰਾਨ ਖਾਨ ਨੇ ਕਿੱਥੇ 1 ਵੀ ਰੁਪਈਆ ਖਾਦਾ? ਸਰਕਾਰੀ ਖਜ਼ਾਨੇ ਦੇ ਵਿੱਚ ਪੈਸੇ ਆਏ ਜਾਂ ਅਦਾਲਤੀ ਖਜ਼ਾਨੇ 'ਚ ਆਏ? ਜ਼ਮੀਨ ਹੈ ਜਿਹੜੀ ਉਹਦੇ ਤੇ ਯੂਨੀਵਰਸਿਟੀ ਬਣ ਗਈ ਸਰਕਾਰੀ ਫੰਡਾਂ ਨਾਲ। ਹੁਣ ਦੇ ਹੁਕਮਰਾਨਾਂ ਨੇ ਕਿਹਾ ਕਿ ਇਮਰਾਨ ਖਾਨ ਨੇ ਤੇਰੇ ਕੋਲੇ ਵਸੂਲੀਆਂ ਕੀਤੀਆਂ ਤੇ ਤੂੰ ਨਜਾਇਜ਼ ਪੈਸਾ ਮੋੜਿਆ, ਤੂੰ ਤੇ ਕਾਣਾ ਹੈ, ਤੇਰਾ ਇੱਕੋ ਹੀ ਬਚਿਆ ਦਾ, ਤੂੰ ਇਮਰਾਨ ਖਾਨ ਦੇ ਖਿਲਾਫ ਵਾਦਾ ਮਾਫ ਗਵਾਹ ਬਣ ਜਾ। ਅੱਛਾ। ਮਲਕ ਰਿਆਜ਼ ਨੇ ਕਿਹਾ ਕਿ ਇਹ ਕੰਮ ਨਹੀਂ ਹੋਣਾ, ਤੁਹਾਡੀਆਂ ਸਿਆਸਤਾਂ ਤੁਹਾਡੇ ਨਾਲ, ਮੈਂ ਬਿਲਕੁਲ ਉਸ ਬੰਦੇ ਦੇ ਖਿਲਾਫ ਨਹੀਂ ਖਲੋਣਾ। ਉਹ ਉੱਥੋਂ ਨੱਸ ਕੇ ਦੁਬਈ ਫੜ ਗਿਆ। ਮਗਰੋਂ ਪਾਕਿਸਤਾਨ 'ਚ ਉਹਦੀ ਪ੍ਰਾਪਰਟੀ, ਉਹਦੇ ਪ੍ਰੋਜੈਕਟ ਨੇ ਜਿਹੜੇ, ਉਹ ਡਿਵੈਲਿਊ ਹੋ ਗਏ। ਉਹਨੇ ਦੁਬਈ ਫੜ ਕੇ ਉੱਥੋਂ ਦੇ ਸ਼ੇਖਾਂ ਦੇ ਨਾਲ, ਆਪਣੇ ਉੱਥੋਂ ਦੇ ਹੁਕਮਰਾਨਾਂ ਦੇ ਨਾਲ ਤਾਲੁਕ ਵਾਸਤਿਆਂ ਨੂੰ ਵਰਤਿਆ, ਜਿਹੜੇ ਤਾਕਤਵਰ ਲੋਕ ਸਨ, ਉਹਨਾਂ ਨੂੰ ਰਲਾ ਕੇ ਉਹਨੇ ਅਲ ਮਖਤੂਮ ਇੱਕ ਹੋਰ ਹਾਊਸਿੰਗ ਪ੍ਰੋਜੈਕਟ ਜਿਹੜਾ ਉਹ ਉੱਥੇ ਸ਼ੁਰੂ ਕਰ ਲਿਆ, ਰਿਹਾਇਸ਼ੀ ਵੀ, ਕਮਰਸ਼ੀਅਲ ਵੀ, ਉਹਨਾਂ ਦੇ ਪੈਸੇ ਲੱਗੇ, ਮਲਕ ਰਿਆਜ਼ ਵੀ ਨਾਲ। ਪਾਕਿਸਤਾਨ ਭਰ ਦੇ ਵਿੱਚ ਪ੍ਰਵੀਨ ਸਾਰੇ ਅਖਬਾਰਾਂ, ਟੀਵੀ, ਰੇਡੀਓ ਦੇ ਉੱਤੇ ਇਸ਼ਤਿਹਾਰ ਦੇ ਦਿੱਤਾ ਗਿਆ ਕਿ ਮਲਕ ਰਿਆਜ਼ ਦੇ ਇਸ ਪ੍ਰੋਜੈਕਟ 'ਚ ਜੇ ਕੋਈ ਪਾਕਿਸਤਾਨੀ ਇਨਵੈਸਟ ਕਰੇਗਾ, ਲੀਗਲ ਤਰੀਕੇ ਨਾਲ ਪੈਸੇ ਬਾਹਰ ਕੱਲੇਗਾ, ਉਹਦੇ 'ਚ ਇਨਵੈਸਟਮੈਂਟ ਕਰੇਗਾ, ਤੇ ਉਹਦੇ ਖਿਲਾਫ ਮੁਕੱਦਮਾ ਬਣਾਇਆ ਜਾਏਗਾ। ਸੋ ਪਾਕਿਸਤਾਨ ਦੀ 25 ਕਰੋੜ ਤੋਂ ਵੱਧ ਦੀ ਆਬਾਦੀ ਨੂੰ ਸਰਕਾਰੀ ਧਮਕੀ ਦੇ ਕੇ ਇਹਨਾਂ ਇਸ਼ਤਿਹਾਰਾਂ ਰਾਹੀਂ ਇਹਨਾਂ ਪ੍ਰੋਜੈਕਟਸ 'ਚ ਇਨਵੈਸਟਮੈਂਟ ਤੋਂ ਰੋਕ ਦਿੱਤਾ ਗਿਆ। ਮਲਕ ਰਿਆਜ਼ ਫਿਰ ਨਾ ਕਾਬੂ ਆਇਆ। ਹੁਣ ਕਿੱਦਾਂ ਇਹਨੂੰ ਦਾੜ ਥੱਲੇ ਲਿਆਈਏ? ਹੁਣ ਹੋਇਆ ਇਹ ਕਿ ਕਹਿੰਦੇ ਨੇ ਇਹ ਇੱਕ ਅਫਵਾਹ ਆ। ਇੱਕ ਨਜਮ ਸੇਠੀ ਨੇ, ਪਾਕਿਸਤਾਨੀ ਪੱਤਰਕਾਰ, ਉਹਨਾਂ ਨੇ ਵੀ ਇਹਦੇ ਤੇ ਗੱਲ ਥੋੜੀ ਜਿਹੀ ਕੀਤੀ ਹੈ। ਜਾਣਕਾਰੀ ਇਹ ਹੈ ਕਿ UAE ਔਰ ਪਾਕਿਸਤਾਨ ਵਿਚਕਾਰ ਤਰੇੜਾਂ ਨੂੰ ਪੜ ਬਣਾਉਣ ਵਾਲਾ, ਯਾਨੀ ਤਰੇੜ ਤੇ ਬਰੀਕ ਹੁੰਦੀ ਹੈ, ਪੜ ਜਦੋਂ ਪੈਂਦਾ ਤੇ ਉਹ ਸਭ ਨੂੰ ਦਿਸਦਾ ਆ। ਉਹਦਾ ਕਾਰਨ ਪਾਕਿਸਤਾਨੀ ਹੁਕਮਰਾਨ ਜਾਂ ਪਾਕਿਸਤਾਨੀ ਐਸਟੈਬਲਿਸ਼ਮੈਂਟ ਮਲਕ ਰਿਆਜ਼ ਨੂੰ ਸਮਝਦੀ। ਅੱਛਾ। ਇਹ ਵੀ ਤੱਕ ਇਲਜ਼ਾਮ ਹੈ ਕਿ UAE ਨੇ ਪਾਕਿਸਤਾਨ ਤੋਂ 3.45 ਅਰਬ ਡਾਲਰ ਜਿਹੜੇ ਧੋਣ ਤੇ ਅੰਗੂਠਾ ਰੱਖ ਕੇ ਵਾਪਸ ਲਏ ਨੇ, ਉਹਦਾ ਕਾਰਨ ਵੀ ਮਲਕ ਰਿਆਜ਼ ਹੈ। ਇਹ ਵੀ ਹੁਣ ਕਨਫਰਮ ਹੋ ਰਿਹਾ ਹੈ ਕਿ UAE ਨੇ ਕਿਹਾ ਸੀ ਪਾਕਿਸਤਾਨ ਨੂੰ ਕਿ ਜੇ ਤੂੰ ਇਹ ਪੈਸੇ ਵਾਪਸ ਨਾ ਕੀਤੇ ਤੇ UAE 'ਚ ਪਾਕਿਸਤਾਨੀ ਸਿਆਸਤਦਾਨਾਂ ਦੀ ਕਿਹੜੀ ਪ੍ਰਾਪਰਟੀ ਹੈ ਮੈਨੂੰ ਪਤਾ, ਮੈਂ ਸਭ ਕੁਝ ਕਰ ਦਾਂਗਾ। ਤੇ ਫਿਰ ਕਹਿੰਦੇ ਰਾਤੇ ਰਾਤ ਤੇਲ ਦਾ ਮੁੱਲ ਵਧਾ ਕੇ ਤੇ ਸਾਰਾ ਕਰਕੇ ਤੇ ਸਾਊਦੀ ਅਰਬ ਦੇ ਮਿੰਤਰਲੇ ਕਰਕੇ ਪੈਸੇ ਮੋੜੇਗੇ। ਸਰਕਾਰ ਨੂੰ ਹੁਣ ਗੁੱਸਾ ਇਹ ਹੈ ਕਿ ਮਲਕ ਰਿਆਜ਼ ਨੇ ਇਹ ਸਭ ਕੀਤਾ, ਇਹਨੂੰ ਵਾਪਸ ਲਿਆ ਕੇ ਇੱਕ ਵਾਰ ਫਾਇ ਚਾੜੋ। ਤੇ ਯਾਦ ਰੱਖੋ ਕਿ ਜੇ ਉਹ ਪਾਕਿਸਤਾਨ ਆ ਜਾਂਦੇ ਨੇ ਤੇ ਬਚਣਾ ਬੁਝਣਾ ਉਹਨਾਂ ਕੋਈ ਨਹੀਂ। ਇਹ ਮੇਰਾ ਇੱਕ ਖਿਆਲ ਹੈ, ਜ਼ਰੂਰੀ ਨਹੀਂ ਬਤੌਰ ਪੱਤਰਕਾਰ, ਪਰ ਇਹ ਵੀ ਖਬਰਾਂ ਗਰਮ ਨੇ ਕਿ UAE ਦੇ ਜਿਹੜੇ ਲੋਕਾਂ ਦਾ ਸਭ ਕੁਝ ਉਹਦੇ ਨਾਲ ਭਾਈਵਾਲੀ ਔਰ ਬਿਜ਼ਨਸ ਹੈ ਆ, ਉਹ ਕਦੀ ਮਲਕ ਰਿਆਜ਼ ਨੂੰ ਪਾਕਿਸਤਾਨ ਦੇ ਹਵਾਲੇ ਹੋਣ ਨਹੀਂ ਦੇਣਗੇ। ਉਦੋਂ ਜਦੋਂ UAE ਦੇ ਤੇ ਪਾਕਿਸਤਾਨ ਦੇ ਤਾਲੁਕ ਵਾਸਤੇ ਸਾਰੀ ਦੁਨੀਆ ਨੂੰ ਪਤਾ ਆ ਕਿ ਉਹ ਭਾਈਚਾਰਾ ਜ਼ਬਾਨੀ ਕਲਾਮੀ ਰਹਿ ਗਿਆ, ਬਾਕੀ ਸਭ ਵਿਗੜ ਚੁੱਕੇ ਨੇ, ਮਲਕ ਰਿਆਜ਼ ਆਉਣ ਨਹੀਂ ਦੇਣ ਦੇ। ਸੋ ਇਸ ਵੇਲੇ ਮਲਕ ਰਿਆਜ਼ ਇੱਕ ਪਾਕਿਸਤਾਨੀ ਹੋਣ ਦੇ ਨਾਤੇ ਇੱਕ ਤਾਕਤਵਰ ਤਰੀਨ ਨਾਂ ਸਾਹਮਣੇ ਆਇਆ ਆ, ਜਿਹੜਾ ਪਾਕਿਸਤਾਨ ਦੇ ਵਿੱਚ ਹੁਕਮਰਾਨ ਕਹਿੰਦੇ ਨੇ ਕਿ ਇੱਧਰ ਦੋ, ਇਹਦੇ ਕੋਲੋਂ ਹਿਸਾਬ ਕਿਤਾਬ ਲੈਣਾ ਹੈ। ਤੇ ਅਗੇ ਰੈੱਡ ਵਾਰੰਟ ਨੇ ਜਿਹੜੇ, ਇਹਨਾਂ ਦੀ ਹੁਣ ਤਾਮੀਲ ਹੋਣਾ, ਮੈਂ ਸਮਝਾਂਗਾ ਪਾਕਿਸਤਾਨੀ ਸਰਕਾਰ ਦੀ ਜਿੱਤ, ਤੇ ਜੇ ਤਾਮੀਲ ਨਹੀਂ ਹੁੰਦੀ, ਮਲਕ ਰਿਆਜ਼ ਗ੍ਰਿਫਤਾਰ ਨਹੀਂ ਹੁੰਦਾ, ਹਵਾਲੇ ਨਹੀਂ ਹੁੰਦਾ, ਤੇ ਸਮਝ ਲਵੋ ਕਿ ਫਿਰ ਉਹਨੇ ਸਰਕਾਰਾਂ ਨਾਲੋਂ ਵੀ ਤਗੜਾ ਆਦਮੀ। IMF ਮੇਰੇ ਮੁਲਕ ਦੇ ਨਾਲ ਭਲੇ ਵਾਲਾ ਇਰਾਦਾ ਰੱਖਦਾ ਹੀ ਨਹੀਂ, ਇਸ ਲਈ ਉਹਦੀ ਰਿਪੋਰਟ ਨੂੰ ਮੈਂ ਵੀ ਕੋਈ ਅਹਿਮੀਅਤ ਨਹੀਂ ਦਿੰਦਾ। ਚੇਅਰਮੈਨ ਨੈਬ। ਜੀ ਬਿਲਕੁਲ ਜੀ, ਇਹ ਜਨਰਲ ਰਿਟਾਇਰਡ ਨਜ਼ੀਰ ਅਹਿਮਦ ਭੱਟ ਹੋਣੇ, ਜਿਹੜੇ ਕਿ ਅੱਜ ਕੱਲ ਪ੍ਰਧਾਨ ਨੇ ਨੈਬ ਦੇ ਮਹਿਕਮੇ ਦੇ, ਉਹਨਾਂ ਦਾ ਇਹ ਆਖਣਾ, ਹਾਲਾਂਕਿ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਇਹ ਜਿਹੜੀ ਰਿਪੋਰਟ ਹੈ ਨੈਬ ਦੇ ਮਹਿਕਮੇ ਦੇ ਹੱਕ ਦੇ ਵਿੱਚ, ਉਹਨਾਂ ਆਖਿਆ ਕਿ ਨੈਬ ਦੇ ਮਹਿਕਮੇ ਨੇ ਪਿਛਲੇ 3 ਤੋਂ 5 ਸਾਲ ਦੇ ਵਿੱਚ ਲੁੱਟਮਾਰ ਦੇ ਪੈਸੇ ਦੀ ਬਹੁਤ ਵੱਡੀ ਰਿਕਵਰੀ ਕਰਕੇ ਕੌਮੀ ਖਜ਼ਾਨੇ ਦੇ ਵਿੱਚ ਰੱਖੀ। ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਇਹ ਆਖਿਆ ਕਿ ਜੀ ਇਹ ਪੈਸਾ ਉਹਨਾਂ ਨੇ ਆਪਣੇ ਅਕਾਊਂਟ 'ਚ ਨਹੀਂ ਰੱਖਿਆ, ਬੜਾ ਸਾਫ਼ ਸ਼ਫਾਫ ਉਹਨਾਂ ਦਾ ਕੰਮ ਚੱਲ ਰਿਹਾ ਹੈ। ਪਰ ਜਿਹੜੇ ਚੇਅਰਮੈਨ ਨੇ ਨੈਬ ਨੇ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ IMF ਪਾਕਿਸਤਾਨ ਦੇ ਨਾਲ ਕਦੀ ਵੀ ਖਲੂਸ ਸਾਫ਼ ਨੀਅਤੋਂ ਹਾਮੀ ਰਿਹਾ ਹੀ ਨਹੀਂ, ਉਹ ਪਾਕਿਸਤਾਨ ਦੇ ਨਾਲ ਖੋਟਾ ਆ। ਇਸ ਕਰਕੇ ਉਹਦੀ ਰਿਪੋਰਟ ਨੂੰ ਵੀ ਮੈਂ ਨਾ ਕੋਈ ਵਕਤ ਦੇਣਾ ਆ, ਨਾ ਕੋਈ ਅਹਿਮੀਅਤ ਦੇਣਾ, ਤੇ ਨਾ ਇਹਦੇ ਤੇ ਕੋਈ ਤਬਸਰਾ ਕਰਾਂਗਾ, ਕਿਉਂਕਿ IMF ਨੇ ਹਮੇਸ਼ਾ ਪਾਕਿਸਤਾਨ ਦੀਆਂ ਔਖਲਾਂ ਔਰ ਮੁਸ਼ਕਲਾਂ ਦੇ ਵਿੱਚ ਵਾਧਾ ਕੀਤਾ, ਪਾਕਿਸਤਾਨ ਦੇ ਅੱਗੇ ਸਖਤ ਸ਼ਰਤਾਂ ਧਰੀਆਂ, ਜਿਹਦੇ ਤੋਂ ਇਹ ਲੱਗਦਾ ਹੈ ਕਿ IMF ਦੇ ਆਪਣੇ ਏਜੰਡੇ ਹੈ। ਇਸ ਲਈ ਇਸ ਰਿਪੋਰਟ ਨੂੰ ਮੈਂ ਕੋਈ ਵਕਤ ਦਿੰਦਾ ਨਹੀਂ ਕਿ ਹਾਂ ਬੇਸ਼ੱਕ ਮੇਰੇ ਮਹਿਕਮੇ ਦੀ ਤਾਰੀਫ ਕੀਤੀ ਗਈ ਹੈ। ਨਾਲ ਫਿਰ ਉਹਨਾਂ ਨੇ ਇਹ ਵੀ ਦੱਸਿਆ, ਫਿਰ ਸਿਆਸੀ ਬਿਆਨ ਜਿਹੜੇ ਸ਼ੁਰੂ ਹੋ ਜਾਂਦੇ ਨੇ ਉਹ ਨੇ। ਬਹਰਹਾਲ
ਟ੍ਰਾਂਸਪੈਰੈਂਸੀ ਇੰਟਰਨੈਸ਼ਨਲ ਦੇ ਉੱਤੇ ਉਹਨਾਂ ਨੇ ਇਹ ਵੀ ਆਖਿਆ ਕਿ ਕੀ ਇਹ ਇੱਕ ਗੈਰ ਸਿਆਸੀ ਇੰਟਰਨੈਸ਼ਨਲ ਤਨਜ਼ੀਮ ਹੈ? ਬਿਲਕੁਲ ਨਹੀਂ। ਇਹਨਾਂ ਦੇ 3 ਲੋਕ ਨੇ ਜਿਹੜੇ ਮੁਲਕ ਦਾ ਸਰਵੇ ਕਰਵਾਉਂਦੇ ਨੇ ਔਰ 3 ਫੈਸਲਾ ਸਾਜ਼ ਨੇ। ਮੈਂ ਤੇ ਇਹਨਾਂ ਦੇ ਡੈਕਰਮ ਤੋਂ ਹੀ ਬਿਲਕੁਲ ਰਾਜ਼ੀ ਨਹੀਂ ਹੈ। ਨਾਲ ਹੀ ਫਿਰ ਉਹਨਾਂ ਨੇ ਟ੍ਰਾਂਸਪੈਰੈਂਸੀ ਇੰਟਰਨੈਸ਼ਨਲ ਦੇ ਨਾਲ IMF ਹੈ ਜਿਹੜਾ ਉਹਦੇ ਉੱਤੇ ਵੀ ਨੁਕਤਾਚੀਨੀ ਕੀਤੀ ਕਿ ਇਹ ਕਦੀ ਵੀ ਪਾਕਿਸਤਾਨ ਦੇ ਹੱਕ ਦੇ ਵਿੱਚ ਠੀਕ ਨਹੀਂ ਰਹੇ। ਗੱਲ ਇਹ ਹੈ ਕਿ ਬਿਆਨ ਤੋਂ ਸਹਿਮਤ ਹੋਵੋ ਜਾਂ ਨਾ ਹੋਵੋ, ਪਾਕਿਸਤਾਨ 'ਚ ਕਿਸੇ ਅਥਾਰਟੀ ਨੇ ਤੇ ਗੱਜ ਵੱਜ ਕੇ ਇਹੋ ਜਿਹੀ ਗੱਲ ਹੈ ਜਿਹੜੀ ਉਹ ਕੀਤੀ, ਜਾਂ ਇਹ ਮਹਿਕਮੇ ਜਿਨ੍ਹਾਂ ਦੀ ਪਾਕਿਸਤਾਨ ਨੂੰ ਲੋੜ ਆ ਕੋਲਾ ਚੁੱਕ ਕੇ ਇਹਨਾਂ ਦੇ ਮਗਰ ਹੀ ਫਿਰਨਾ ਆ, ਉਹਨਾਂ ਦੇ ਖਿਲਾਫ ਬਿਆਨ ਆ ਜਿਹੜਾ ਇਹ ਇੱਕ ਸਰਕਾਰੀ ਮਹਿਕਮੇ ਦਾ ਪ੍ਰਧਾਨ ਆ ਜਿਹੜਾ ਉਹ ਦੇ ਰਿਹਾ, ਇਸ ਲਈ ਚਰਚਾ ਹੀ ਹੋਊਗੀ ਜੀ। ਅਫਗਾਨਿਸਤਾਨ ਵਾਲੇ ਪਾਸਿਓਂ ਪਾਕਿਸਤਾਨ 'ਚ ਫੇਰ ਹਮਲੇ ਹੋਏ ਨੇ ਤੇ ਸੁਣਿਆ ਝੜਪਾਂ ਫੇਰ ਚੱਲ ਰਹੀਆਂ ਨੇ, ਕੀ ਜਾਣਕਾਰੀ ਹੈ? ਜਾਣਕਾਰੀ ਜੀ, ਇਹ ਕੰਮ ਸ਼ੁਰੂ ਹੋਇਆ ਹੈ ਅਫਗਾਨਿਸਤਾਨ ਦੇ ਅੰਦਰ ਯੂਨੀਵਰਸਿਟੀ ਦੇ ਉੱਤੇ ਹੋਣ ਵਾਲੇ ਹਮਲੇ ਤੋਂ ਬਾਅਦ, ਜਦੋਂ ਦਾ ਅਫਗਾਨਿਸਤਾਨ ਦਾ ਇਹ ਇਲਜ਼ਾਮ ਹੈ ਕਿ ਇਹ ਪਾਕਿਸਤਾਨ ਨੇ ਕਰਾਇਆ, ਜਦ ਕਿ ਉਸ ਤੋਂ ਬਾਅਦ ਹੀ ਝੜਪਾਂ ਵਕਫੇ ਦੇ ਨਾਲ ਚੱਲਣ ਦੀਆਂ ਸੀ। ਤਾਜ਼ਾ ਇਤਲਾ ਇਹ ਹੈ ਕਿ ਵਜ਼ੀਰਿਸਤਾਨ ਦਾ ਇਲਾਕਾ ਅੰਗੂਰ ਅੱਡਾ ਜਿਹੜਾ ਬਿਲਕੁਲ ਅਫਗਾਨਿਸਤਾਨ ਦੇ ਬਾਰਡਰ ਦੇ ਨਾਲ ਚੱਲਦਾ ਹੈ, ਉੱਥੇ ਅਫਗਾਨਿਸਤਾਨ ਵਾਲੇ ਪਾਸਿਓਂ ਤਾਲਿਬਾਨ ਨੇ ਜਿਹੜੇ ਉਹਨਾਂ ਵੱਲੋਂ ਹਮਲਾ ਕੀਤਾ ਗਿਆ, ਸ਼ਹਿਰੀ ਆਬਾਦੀ ਤੇ ਗੋਲੇ ਉਹਨਾਂ ਨੇ ਸੁੱਟੇ, ਜਿਹਦੇ ਨਾਲ 4 ਬੀਬੀਆਂ ਔਰ 4 ਬੱਚੇ ਨੇ ਜਿਹੜੇ ਉਹ ਫੱਟਰ ਨੇ, ਹਸਪਤਾਲਾਂ 'ਚ ਦਾਖਲ ਨੇ। ਸਰਕਾਰੀ ਮੀਡੀਆ ਨੇ ਉਹ ਫੋਟੋਜ਼ ਔਰ ਵੀਡੀਓਜ਼ ਨੇ ਜਿਹੜੀਆਂ ਉਹ ਵੀ ਜਾਰੀ ਕੀਤੀਆਂ। ਨਾਲ ਹੀ ਫਿਰ ਪਾਕਿਸਤਾਨ ਵਾਲੇ ਪਾਸਿਓਂ ਇਹ ਇਤਲਾ ਲੱਭੀ ਹੈ ਕਿ ਪਾਕਿਸਤਾਨੀ ਫੌਜਾਂ ਨੇ ਵੀ ਤਾਲਿਬਾਨਾਂ ਨੂੰ ਇਹਦਾ ਮੂੰਹ ਤੋੜ ਜਵਾਬ ਦਿੱਤਾ ਹੈ। ਇਹਦਾ ਮਤਲਬ ਸਖਤ ਲੜਾਈ ਹੋਈ ਹੈ। ਆਪਣੀ ਬਹਾਦਰੀ ਦੇ ਬਿਸ਼ੱਕ ਕਿਸੇ ਉਧਰਲੇ ਪਾਸਿਓਂ ਅਫਗਾਨੀ ਔਰ ਇਧਰੋਂ ਪਾਕਿਸਤਾਨੀ ਘੜਦੇ ਰਹਿਣ, ਪਰ ਹਕੀਕਤ ਇਹ ਹੈ ਕਿ ਝੜਪਾਂ ਸਖਤ ਹੋਈਆਂ ਨੇ। ਇਹ ਵੀ ਆਖਿਆ ਜਾ ਰਿਹਾ ਹੈ ਕਿ ਤਾਲਿਬਾਨ ਨੇ ਜਿਹੜੇ ਉਹ ਫਿਰ ਆਪਣੀਆਂ ਚੈੱਕ ਪੋਸਟਾਂ ਜਾਂ ਚੌਕੀਆਂ ਛੱਡ ਕੇ ਨੱਸੇ ਔਰ ਪਾਕਿਸਤਾਨ ਨੇ ਬਹੁਤ ਸਾਰੇ ਇਲਾਕਿਆਂ ਦੇ ਉੱਤੇ ਕਬਜ਼ਾ ਕੀਤਾ। ਖੈਰ, ਇਹ ਹੁਣ ਆਪਣਾ ਬਿਆਨ ਦੇਈ ਜਾਣ, ਪਰ ਇਹ ਕਨਫਰਮ ਹੋ ਰਿਹਾ ਕਿ ਦੋਵੇਂ ਪਾਸਿਓਂ ਇਹ ਤੁਖੰਡਾ ਪਈ, ਇਹ ਚਵਾਂਤੀਆਂ ਤੁਰਨ ਡੈ ਪਈਆਂ ਨੇ। ਉਹ ਚਾਈਨਾ ਨੇ ਜਿਹੜੇ ਦੋਵਾਂ ਨੂੰ ਇੱਕ ਕੀਤਾ ਸੀਗਾ ਕਿ ਬੰਦੇ ਦੇ ਪੁੱਤਰ ਬਣੋ, ਉਹਦੇ 'ਚ ਫਿਰ ਤਰੇੜਾਂ ਜਿਹੜੀਆਂ ਉਹ ਪੈਣ ਡੈ ਪਈਆਂ, ਜਿਹੜੀਆਂ ਕਿਸੇ ਵੱਡੀ ਲੜਾਈ ਦਾ ਰੱਬ ਕਰੇ ਕਿ ਸਬਬ ਨਾ ਬਣਨ। ਜੀ। ਇਮਰਾਨ ਖਾਨ ਦੀ ਅੱਖ ਦੇ ਇਲਾਜ ਬਾਰੇ ਸਰਕਾਰੀ ਡਾਕਟਰਾਂ ਦਾ ਆਖਣਾ ਹੈ ਕਿ ਤਸੱਲੀ ਵਾਲੀ ਗੱਲ ਹੀ ਹੈਗੀ ਹੈ ਤੇ ਪਾਰਟੀ ਨੂੰ ਚਿੰਤਾ ਲੱਗੀ ਹੋਈ ਹੈ। ਇਲੀਗਲ ਫੰਡਿੰਗ ਚਲਾਉਣ ਦੇ ਵਿੱਚ ਇਮਰਾਨ ਖਾਨ ਦੋਸ਼ੀ ਨੇ, ਕੀ ਡਿਟੇਲ ਹੈਗੀ ਤੁਹਾਡੀ? ਇਹ ਸਾਰੀਆਂ ਖਬਰਾਂ ਇਮਰਾਨ ਖਾਨ ਦੇ ਨਾਲ ਹੀ ਪ੍ਰਵੀਨ ਰਲਦੀਆਂ ਨੇ, ਔਰ ਉਹਨਾਂ ਦੀ ਅੱਖ ਦਾ ਮੁਆਇਨਾ ਔਰ ਪ੍ਰੋਸੀਜਰ ਹੈ ਜਿਹੜਾ ਉਹਦਾ ਚੌਥਾ ਰਾਉਂਡ ਹੈ, ਜਿਹਦੇ ਵਿੱਚ ਜੇਲ੍ਹ ਦੇ ਅੰਦਰ ਸਰਕਾਰੀ ਡਾਕਟਰਾਂ ਨੇ, ਜੇਲ੍ਹ ਦੇ ਹਸਪਤਾਲ ਦੇ ਸਰਕਾਰੀ ਡਾਕਟਰਾਂ ਨੇ, ਇਹ ਦੋਵਾਂ ਨੇ ਜਿਹੜੇ ਇਹਨਾਂ ਦੇ ਇਤਲਾ ਲੱਭ ਰਹੀ ਹੈ ਕਿ ਇਹਨਾਂ ਆਖਿਆ ਕਿ ਜੀ ਠੀਕ ਚੱਲ ਰਿਹਾ ਇਲਾਜ, ਕੋਈ ਕਮੀ ਨਹੀਂ ਹੈ, ਕੋਈ ਇਹੋ ਜਿਹਾ ਮਾਮਲਾ ਨਹੀਂ ਕਿ ਫੌਰੀ ਤੌਰ ਤੇ ਇਮਰਾਨ ਖਾਨ ਨੂੰ ਬਾਹਰ ਹਸਪਤਾਲ ਕਿਤੇ ਦਾਖਲ ਕਰਾਉਣਾ ਪਵੇ ਉਹਦੇ ਇਲਾਜ ਦਵਾ ਦਾਰੂ ਵਾਸਤੇ। ਬਿਲਕੁਲ ਓਕੇ ਰਿਪੋਰਟ ਹੈ, ਪਰ ਰਿਪੋਰਟ ਤੇ ਸਰਕਾਰੀ ਹੈ ਨਾ, ਸਰਕਾਰੀ ਡਾਕਟਰ ਨੇ ਸਰਕਾਰੀ ਰਿਪੋਰਟ ਦੇਣੀ ਨਾ, ਸਰਕਾਰ ਦੀ ਬੋਲੀ ਬੋਲਣੀ ਹੈ। ਇਹਦੇ ਤੇ ਫਿਰ ਉਹਨਾਂ ਦੀ ਪਾਰਟੀ ਜਿਹੜੀ ਉਹਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਹ ਨਹੀਂ ਹੈ, ਤੁਸੀਂ ਇੱਕ ਵਾਰ ਉਹਨੂੰ ਇੱਕ ਜਿਹੜਾ ਹਸਪਤਾਲ ਅਸੀਂ ਕਹਿੰਦੇ ਆ ਉੱਥੇ ਦਾਖਲ ਕਰਾ ਦੇਵੋ ਔਰ ਇਮਰਾਨ ਖਾਨ ਦੇ ਜ਼ਾਤੀ ਡਾਕਟਰ ਨੂੰ ਉਹਦੇ ਤੱਕ ਪਹੁੰਚ ਦੇ ਦਿਓ, ਉਹ ਆਪੇ ਜਾਂਚ ਕਰਕੇ ਨਤੀਜਾ ਕੱਢ ਲੈਣਗੇ। ਹੁਣ ਸਰਕਾਰ ਨੂੰ ਡਰ ਕੀ ਹੈ ਬਈ ਜੇ ਰਿਪੋਰਟ ਠੀਕ ਹੈ ਸਰਕਾਰੀ ਡਾਕਟਰਾਂ ਨੇ ਦਿੱਤੀ, ਸਰਕਾਰੀ ਡਾਕਟਰਾਂ ਦੇ ਬੋਰਡ ਦੇ ਨਾਲ ਪ੍ਰਾਈਵੇਟ ਡਾਕਟਰਾਂ ਦਾ ਵੀ ਬੋਰਡ ਹੀ ਹੋਏਗਾ ਨਾ, ਤੇ ਉਹਦੇ ਵਿੱਚੋਂ ਜੇ ਕੋਈ ਖਰਾਬੀ ਸਾਹਮਣੇ ਆਉਂਦੀ ਹੈ ਤੇ ਬਤੌਰ ਕੈਦੀ ਉਹਦਾ ਜਿਹੜਾ ਹੱਕ ਬਣਦਾ ਉਹਨੂੰ ਦਿੱਤਾ ਜਾਵੇ। ਪਰ ਇਹਦੇ 'ਚ ਏਦਾਂ ਮਾਮਲਾ ਏਡਾ ਸਿੱਧਾ ਹੈ ਜਿਹੜਾ ਐਸੇ ਦੀ ਗੱਲ ਜਿਹੜੀ ਮੈਂ ਕੀਤੀ ਹੈ, ਇਧਰ ਸਰਕਾਰ ਆਉਣ ਨਹੀਂ ਡਈ। ਤੇ ਰਹੀ ਗੱਲ ਜਿਹੜੀ ਤੁਸੀਂ ਅਗਲਾ ਕਿਹਾ ਹੈ ਕਿ ਇਨਲੀਗਲ ਫੰਡਿੰਗਸ, ਬਿਲਕੁਲ ਜੀ, ਇਹਦਾ ਜਿਹੜਾ ਉਹ ਮਾਮਲਾ ਚਲਾਨ ਬਣਾ ਕੇ ਅਦਾਲਤ ਪੇਸ਼ ਕਰ ਦਿੱਤਾ ਗਿਆ ਹੈ, ਬੈਂਕਿੰਗ ਕੋਰਟ ਦੇ ਵਿੱਚ ਗਿਆ ਸੀਗਾ। ਚਲਾਨ ਦੇ ਅੰਦਰ ਇਸ ਸਾਰੇ ਕੇਸ ਦਾ ਮਰਕਜ਼ੀ ਮੁਲਜ਼ਮ ਇਮਰਾਨ ਖਾਨ ਨੂੰ ਕਰਾਰ ਦਿੱਤਾ ਗਿਆ ਹੈ। ਬਾਕੀ ਲੋਕ ਨੇ ਜਿਹੜੇ ਇਹਦੇ ਵਿੱਚ ਉਹਨਾਂ ਨੂੰ ਵੀ ਨੋਮੀਨੇਟ ਕੀਤਾ ਗਿਆ, ਪਰ ਆਖਿਆ ਗਿਆ ਹੈ ਕਿ ਜਿਹੜਾ ਅਸਲ ਕਰਤਾ ਧਰਤਾ ਜੜ ਸੀ, ਜਿਹੜੀ ਖਰਾਬੀ ਸੀਗੀ, ਜਿਹੜੀ ਲੁੱਟਮਾਰ ਹੋਈ ਹੈ, ਜਿਹੜੀ ਕਰਪਸ਼ਨ ਹੋਈ ਜਾਂ ਜੋ ਵੀ ਨਾਂ ਦੇਣ ਦੇ ਨੇ, ਉਹ ਮਰਕਜ਼ੀ ਮੁਲਜ਼ਮ ਇਮਰਾਨ ਖਾਨ ਹੈ। ਅੱਜ ਦੀ ਤਾਰੀਖ ਜਦੋਂ 30 ਅਪ੍ਰੈਲ ਹੈ ਪਾਕਿਸਤਾਨ 'ਚ, ਅੱਜ ਇਹ ਕੇਸ ਹੈ ਜਿਹੜਾ ਸੁਣਿਆ ਹੈ ਕਿ ਸ਼ੁਰੂਆਤ ਦੀਆਂ ਹੋਣ ਜਾ ਰਹੀਆਂ ਇਮਰਾਨ ਖਾਨ ਦੇ ਖਿਲਾਫ। ਜੀ ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, Instagram ਹੈ, ਉੱਥੇ ਵੀ ਵੇਖ ਸਕਦੇ ਜੀ। ਹਫ਼ਤੇ 'ਚ 5 ਦਿਨ ਅਮਰੀਕਾ ਦੇ ਵੇਲੇ ਮੁਤਾਬਕ ਮੰਡੇ ਟੂ ਫਰਾਈਡੇ ਤੁਹਾਡੇ ਤੱਕ ਅਸੀਂ ਇਹ ਖਬਰਾਂ ਲੈ ਕੇ ਆਉਂਦੇ ਆ, ਤੇ ਜੇ ਸਮਝਦੇ ਜੀ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾ ਲਈ, ਉਹਦੇ ਫਾਇਦੇ ਲਈ ਬਿਲਕੁਲ ਸੁਥਰੀਆਂ ਨੇ, ਤਾਂ ਫਿਰ ਇਹਨਾਂ ਨੂੰ ਸਪਾਂਸਰ ਕਰ ਦਿਓ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।